ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 8 ਮਾਰਚ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੋਂ ਅਸੀਂ ਵੀਲੌਗ ਸ਼ੁਰੂ ਕਰਨਾ, ਉਹ ਖਬਰ ਅਸੀਂ ਜ਼ਿਲ੍ਹੇ ਸ਼ਾਹ ਨੂੰ ਚੇਤੇ ਕਰਨਾ। ਜ਼ਿਲ੍ਹੇ ਸ਼ਾਹ ਦੀ ਅੱਜ ਦੂਸਰੀ ਬਰਸੀ ਹੈ। 2 ਸਾਲ ਪਹਿਲਾਂ, 2 ਵਰ੍ਹੇ ਪਹਿਲਾਂ ਅੱਜ ਦੇ ਹੀ ਦਿਨ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਉਹਦੀ ਜਿਸ ਵੇਲੇ ਮੈਡੀਕਲ ਰਿਪੋਰਟ ਔਰ ਮੈਡੀਕਲ ਉਹਦਾ ਵੇਖਿਆ ਗਿਆ ਸੀ ਤੇ ਬੜਿਆਂ ਬੰਦਿਆਂ ਦੀ ਰੂਹ ਕੰਬ ਗਈ ਸੀ। ਮੇਰੀ ਇਹੋ ਜਿਹੇ ਡਾਕਟਰ ਸਾਹਿਬਾਨ ਨਾਲ ਵੀ ਗੱਲਬਾਤ ਹੋਈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਸਾਰੇ ਲੋਕਾਂ ਦੇ ਜਿਹੜੇ ਮੈਡੀਕਲ ਕੀਤੇ ਜਾਂ ਉਹਨਾਂ ਦੇ ਪੋਸਟਮਾਰਟਮ ਕੀਤੇ, ਤੇ ਜਦੋਂ ਉਹਨਾਂ ਨੇ ਜ਼ਿਲ੍ਹੇ ਸ਼ਾਹ ਦੀ ਪੋਸਟਮਾਰਟਮ ਦੀ ਰਿਪੋਰਟ ਵੇਖੀ ਤੇ ਉਹਨਾਂ ਦੀ ਰੂਹ ਕੰਬ ਗਈ ਸੀ। ਜਿਸਮ ਦਾ ਕੋਈ ਹਿੱਸਾ ਨਹੀਂ ਸੀ ਜਿਹਦੇ ਉੱਤੇ ਤਸ਼ੱਦਦ ਨਹੀਂ ਸੀ। ਜ਼ਿਲ੍ਹੇ ਸ਼ਾਹ ਅ ਪਰਸਨ ਵਿਦ ਸਪੈਸ਼ਲ ਐਬਿਲਿਟੀਜ਼ ਸੀ, ਜਾਂ ਇੱਕ ਇਹੋ ਜਿਹਾ ਬੱਚਾ ਸੀ ਜਿਹਦੇ 'ਚ ਸਪੈਸ਼ਲ ਐਬਿਲਿਟੀਜ਼ ਸਨ। ਔਰ ਉਹਨੂੰ ਜਿਸ ਵੇਲੇ ਮਾਰਦੇ ਕੁੱਟਦੇ ਰਹੇ ਤੇ ਉਹ ਅੱਗੋਂ ਇਹਨਾਂ ਦੀ ਮਰਜ਼ੀ ਦਾ ਬਿਆਨ ਨਹੀਂ ਸੀ ਦਿੰਦਾ। ਮੈਂ ਦੱਸਿਆ ਵੀ ਸਪੈਸ਼ਲ ਬੱਚਾ ਸੀ ਤੇ ਉਹ ਅੱਗੋਂ ਨਾਅਰੇ ਮਾਰਦਾ ਸੀ, ਕਲਮਾ ਪੜ੍ਹਦਾ ਸੀ, ਅੱਲਾਹੁ ਅਕਬਰ ਕਰਦਾ ਸੀ। ਤੇ ਜਿਹੜੇ ਪੁਲਿਸ ਦੇ ਕੁਝ ਲੋਕ ਨੇ ਉਹ ਦੱਸਦੇ ਨੇ ਕਿ ਜਿਹੜੀ ਪੁਲਿਸ ਦੀ ਪਾਰਟੀ ਉੱਤੇ ਤਸ਼ੱਦਦ ਕਰ ਰਹੀ ਸੀ, ਉਹ ਇਹ ਸੋਚਦੀ ਸੀ ਕਿ ਜਾਣ-ਬੁੱਝ ਕੇ ਕਰ ਰਿਹਾ, ਮਤਲਬ ਕਿ ਵੇਖੋ ਇਹਨੂੰ ਮਾਰ ਅਸਰ ਹੀ ਨਹੀਂ ਕਰਦੀ, ਤੇ ਉਹ ਉਹਨੂੰ ਹੋਰ ਮਾਰਦੇ ਸਨ। ਉਹ ਹੋਰ ਅੱਲਾਹੁ ਅਕਬਰ ਦਾ ਨਾਅਰਾ ਲਾਉਂਦਾ ਸੀ ਜਾਂ ਉਹ ਪਾਕਿਸਤਾਨ ਜ਼ਿੰਦਾਬਾਦ ਆਖਦਾ ਸੀ। ਉਹਨੂੰ ਪਤਾ ਨਹੀਂ ਸੀ ਵਿਚਾਰੇ ਨੂੰ ਕਿ ਉਹਨੇ ਕੀ ਕਰਨਾ ਹੈ। ਉਹ ਕੋਈ ਹੋਰ ਹੁੰਦਾ ਤੇ ਸ਼ਾਇਦ ਤੁਹਾਡੇ ਕੋਲੋਂ ਮਾਫੀ ਸ਼ਾਫੀ ਮੰਗ ਕੇ ਆਪਣੀ ਜਾਨ ਛੁਡਾਉਂਦਾ। ਉਹਨੂੰ ਪਤਾ ਨਹੀਂ ਸੀ ਮੈਂ ਕਿਹੜੀ ਗੱਲ ਹੈ। ਉਹਨੂੰ ਸ਼ਾਇਦ ਯਕੀਨ ਹੀ ਨਹੀਂ ਸੀ ਕਿ ਤੁਸੀਂ ਉਹਦੇ ਨਾਲ ਇੰਜ ਕਰ ਦਿਓਗੇ। ਆਖਿਰਕਾਰ ਮੋਹਸਨ ਨਕਵੀ ਔਰ ਮੌਜੂਦਾ IG ਦੇ ਹੁਕਮ ਦੇ ਉੱਤੇ ਇੰਨਾ ਕੁ ਤਸ਼ੱਦਦ ਉਹਦੇ ਉੱਤੇ ਹੋਇਆ, ਮਤਲਬ ਉਸ ਮਾਸੂਮ ਦਾ ਖੂਨ ਜਿਹੜਾ ਉਹ ਇਹਨਾਂ ਦੇ ਹੱਥਾਂ ਦੇ ਉੱਤੇ ਹੈ ਕਿ ਜਿਸ ਵੇਲੇ ਉਹਦੇ ਪੋਸਟਮਾਰਟਮ ਦੀ ਰਿਪੋਰਟ ਵੇਖਦੇ ਹੋ ਤੇ ਉਹਦੇ ਜੁੱਸੇ ਦਾ ਕੋਈ ਹਿੱਸਾ ਐਸਾ ਨਹੀਂ ਜਿੱਤੇ ਜ਼ੁਲਮ ਨਾ ਹੋਇਆ ਹੋਵੇ। ਬਹਰਹਾਲ ਪੂਰੀ ਕੌਮ ਸ਼ਰਮਿੰਦਾ ਹੈ ਜੋ ਕੁਝ ਜ਼ਿਲ੍ਹੇ ਸ਼ਾਹ ਦੇ ਨਾਲ ਹੋਇਆ। ਸਾਡੀਆਂ ਦੁਆਵਾਂ ਨੇ, ਜ਼ਾਹਿਰ ਹੈ ਉਹ ਤੇ ਸ਼ਹੀਦ ਹੈ, ਉਹ ਤੇ ਜੰਨਤ 'ਚ ਬੈਠਾ ਹੋਏਗਾ, ਲੇਕਿਨ ਰੱਬ ਉਹਦੇ ਮਾਂ ਪਿਓ ਨੂੰ ਹੌਸਲਾ ਦੇਵੇ। ਉਹਨਾਂ ਦੇ ਵਾਲਿਦ ਸਾਹਿਬ ਦੇ 2 ਬਿਆਨ ਸਾਹਮਣੇ ਗੁਜ਼ਰੇ ਸਨ। ਇੱਕ ਬਿਆਨ ਉਸ ਵੇਲੇ ਉਹਨਾਂ ਕੋਲੋਂ ਦਵਾਇਆ ਗਿਆ ਸੀ ਕਿ ਉਹਨਾਂ ਨੇ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ, ਤੇ ਇੱਕ ਬਿਆਨ ਉਹਨਾਂ ਨੇ ਹੁਣ ਦਿੱਤਾ ਸੀ। ਔਰ ਉਹ ਬਿਆਨ ਉਹਨਾਂ ਦੱਸਿਆ ਕਿ ਉਹਨਾਂ ਨੂੰ ਕਿਵੇਂ ਧਮਕਾਇਆ ਗਿਆ। ਔਰ ਜ਼ਾਹਿਰ ਹੈ ਧਮਕਾਉਣ ਦੇ ਵਿੱਚ ਚੌਧਰੀ ਨਿਜ਼ਾਮੁਦੀਨ ਨਾ ਸ਼ਾਮਲ ਹੋਵੇ ਤੇ ਪਾਕਿਸਤਾਨ ਦੇ ਵਿੱਚ ਨਾ ਕੋਈ ਐਡਾ ਰੱਸਾਗੀਰ ਹੈ ਕਿ ਨਾ ਹੀ ਐਡਾ ਜ਼ਾਲਮ ਕੋਈ ਹੋ ਰਿਹਾ ਹੈ ਕਿ ਇੱਕ ਇਨਸਾਨ, ਇੱਕ ਬਜ਼ੁਰਗ ਜਿਹਦਾ ਬੱਚਾ ਸ਼ਹੀਦ ਕਰ ਦਿੱਤਾ ਹੋਵੇ, ਉਹਦੇ ਕੋਲੋਂ ਧੱਕੇ ਨਾਲ ਬਿਆਨ ਲਿਆ ਜਾਏ। ਬਹਰਹਾਲ ਅੱਜ ਦਾ ਦਿਨ ਜ਼ਿਲ੍ਹੇ ਸ਼ਾਹ ਦੇ ਨਾਲ ਉਹਨੂੰ ਚੇਤੇ ਕਰਕੇ ਤੇ ਅਸੀਂ ਆਪਣਾ ਵੀਲੌਗ ਸ਼ੁਰੂ ਕਰ ਰਹੇ ਹਾਂ। ਔਰ ਦੁਆ ਹੈ ਕਿ ਜਿਸ ਕੰਮ ਵਾਸਤੇ ਜ਼ਿਲ੍ਹੇ ਸ਼ਾਹ ਦੀ ਜਾਨ ਗਈ ਔਰ ਉਹਨੇ ਜਾਨ ਦਿੱਤੀ ਉਹ ਹਾਸਿਲ ਹੋਵੇ। ਪਾਕਿਸਤਾਨ ਇੱਕ ਫਲਾਈ ਰਿਆਸਤ ਬਣੇ। ਪਾਕਿਸਤਾਨ ਗਰੀਬ ਆਦਮੀਆਂ ਵਾਸਤੇ ਕਾਨੂੰਨ ਔਰ ਅਮੀਰ ਆਦਮੀਆਂ ਵਾਸਤੇ ਕਾਨੂੰਨ ਜਿਹੜਾ ਉਹ ਇੱਕ ਜਿਹਾ ਹੋਵੇ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਚੱਲਨੇ। ਅਗਲੀ ਖਬਰ ਇਹ ਹੈ ਕਿ ਆਸਿਫ ਕਰਮਾਨੀ ਜਿਹੜੇ ਨੂਨ ਲੀਗ ਦੇ ਨੇ, ਉਹਨਾਂ ਬੜਾ ਗੁੱਸਾ ਕੀਤਾ ਆਪਣੀ ਲੀਡਰਸ਼ਿਪ ਦੇ ਉੱਤੇ ਕਿ ਸ਼ਰੀਫੁੱਲਾ ਨੂੰ ਗ੍ਰਿਫਤਾਰ ਕਰਕੇ ਅਮਰੀਕਾ ਦੇ ਹਵਾਲੇ ਕੀਤਾ, ਲੇਕਿਨ ਬਦਲੇ 'ਚ ਕੁਝ ਨਹੀਂ ਲਿਆ। ਉਹਨਾਂ ਨੇ ਇਹ ਬਿਆਨ ਦਿੱਤਾ। ਅੱਛਾ ਜੀ, ਅਗਲੀ ਖਬਰ ਇਹ ਕਿ ਰਮਜ਼ਾਨ ਦੇ ਬਾਬਰਕਤ ਮਹੀਨੇ 'ਚ ਅਲਾਮਾ ਰਾਜਾ ਨਾਸਿਰ ਅਬਾਸ ਸਾਹਿਬ ਨੇ ਇਮਰਾਨ ਖਾਨ ਸਾਹਿਬ ਨੂੰ ਕੁਰਾਨ ਪਾਕ ਬਤੌਰ ਤੋਹਫਾ ਭੇਜਿਆ। ਜੇਲ੍ਹ ਇੰਤਜ਼ਾਮੀਆ ਨੇ ਕਬੂਲ ਨਹੀਂ ਕੀਤਾ, ਵਾਪਸ ਦੇ ਦਿੱਤਾ। ਇਮਰਾਨ ਖਾਨ ਸਾਹਿਬ ਨੂੰ ਕੁਰਾਨ ਕਰੀਮ ਨਹੀਂ ਪਹੁੰਚਾਇਆ। ਕਰੋ ਗੱਲ, ਕਰ ਲਓ ਗੱਲ। ਹੁਣ ਤੁਸੀਂ ਇਹਦੇ 'ਤੇ ਹੁਣ ਮੈਂ ਕੀ ਤਜਜ਼ੀਆ ਕਰਾਂ? ਇਹ ਤਾਂ ਹੁਣ ਅਲਾਮਾ ਸਾਹਿਬ ਹੀ ਦੱਸ ਸਕਦੇ ਨੇ ਜਾਂ ਕੋਈ ਹੋਰ ਦੱਸ ਸਕਦਾ ਵੀ ਅਗਰ ਕੁਰਾਨ ਕਰੀਮ ਵੀ ਅੰਦਰ ਨਹੀਂ ਜਾਣ ਦੇਣਾ ਤੇ ਫਿਰ ਸਾਨੂੰ ਇੱਥੇ ਆਇਤਾਂ ਪੜ੍ਹ ਲੋਕੀ ਦੱਸਦੇ ਨੇ ਤੇ ਅਸੀਂ ਹੁਣ ਇੱਥੇ ਕੀ ਕਹਿ ਸਕਦੇ ਹਾਂ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਬਰਤਾਨੀਆ ਤੋਂ, ਆਕਸਫੋਰਡ ਯੂਨੀਵਰਸਿਟੀ ਤੋਂ ਤੁਹਾਡੇ ਸਾਹਮਣੇ ਰੱਖਣੀ। ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਵੀ ਉਹੀ ਕੰਮ ਹੋਇਆ ਜਿਹੜਾ ਲੰਮਸ 'ਚ ਹੋਇਆ ਸੀ, ਲੇਕਿਨ ਇਸ ਵਾਰੀ DG ISPR ਬਚ ਗਏ ਤੇ ਉੱਥੇ ਹੱਥੀ ਚੜ੍ਹ ਗਏ ਐਹਸਨ ਇਕਬਾਲ ਸਾਹਿਬ ਤੇ ਅਗਲਿਆਂ ਨੇ ਧੋ ਦਿੱਤਾ। ਬੱਚਿਆਂ ਨੇ ਸਾਹਮਣੇ ਬਹਿ ਕੇ, ਉਹ ਜਿਹਨੂੰ ਆਉਂਦੇ ਨਾ ਵੀ ਕੁੱਛੜੇ ਚੜ੍ਹ ਕੇ ਦਾੜੀ ਮੁੰਨਣੀ ਜਾਂ ਦਾੜੀ ਪੁੱਟਣੀ, ਉਹੀ ਕੰਮ ਹੋਇਆ। ਉਹਨਾਂ ਜਨਾਬ ਕੁੱਛੜ 'ਚ ਬਹਾ ਕੇ ਦਾੜੀ ਪੁੱਟੀ ਜਾਂ ਕੁੱਛੜ 'ਚ ਬਹਿ ਕੇ ਦਾੜੀ ਪੁੱਟੀ। ਉਹਨਾਂ ਐਹਸਨ ਇਕਬਾਲ ਸਾਹਿਬ ਨੂੰ ਪਹਿਲੀ ਲਾਈਨ 'ਚ ਬਹਾ ਕੇ ਤੇ ਉਹਨਾਂ ਨੇ ਮੌਕੇ 'ਤੇ ਜੁਰਮਾਨਾ ਕੀਤਾ ਤੇ ਉੱਥੇ ਹੀ ਉਹਨਾਂ ਨੇ ਚੰਗਾ ਧੋਇਆ ਜਾਂ ਦੂਸਰੇ ਉਰਫੇ ਆਮ 'ਚ ਸ਼ਤਰੌਲ ਕੀਤੀ। ਤੇ ਐਹਸਨ ਇਕਬਾਲ ਸਾਹਿਬ ਅਗਰ ਤੇ ਪਾਕਿਸਤਾਨ 'ਚ ਕੰਮ ਹੋਇਆ ਹੁੰਦਾ ਤਾਂ ਉਹਨਾਂ ਬੰਦੇ ਚੁਕਵਾ ਲੈਣੇ ਸੀ, ਪੁਲਿਸ ਘੱਲਣੀ ਸੀ, ਉਹ ਆਪਣਾ ਵੜੈਤ ਜਿਹੜਾ SHO ਉਹਨੂੰ ਘੱਲਣਾ ਸੀ, ਉਹਨੇ ਬੰਦੇ ਚੁੱਕ ਲੈਣੇ ਸਨ ਤੇ ਜਨਾਬ ਉੱਥੇ ਹਰਾਸਗੀ ਕਰਨੀ ਸੀ ਤੇ ਬਿਆਨ ਲੈਣੇ ਸਨ। ਇੱਥੇ ਹੁਣ UK ਦੇ ਵਿੱਚ ਤਾਂ ਇਹੋ ਜਿਹਾ ਕੰਮ ਕੋਈ ਨਹੀਂ ਕੀਤਾ ਜਾ ਸਕਦਾ। ਇਸ ਲਈ ਐਹਸਨ ਇਕਬਾਲ ਸਾਹਿਬ ਉੱਥੇ ਬਸ ਬੇਸ਼ਰਮੀ ਦੇ ਨਾਲ ਮੱਠਾ ਹੱਸਦੇ ਰਹੇ। ਲੇਕਿਨ ਉਸ ਤੋਂ ਵੱਡੀ ਬੇਸ਼ਰਮੀ ਇਹ ਕੀਤੀ ਕਿ ਜਦੋਂ ਤਕਰੀਰ ਦਾ ਟਾਈਮ ਆਇਆ ਉਦੋਂ ਆਖਿਆ ਵੀ ਜਿਹੜਾ ਐਹਸਨ ਇਕਬਾਲ ਸਾਹਿਬ 'ਤੇ ਕਾਤਲਾਨਾ ਹਮਲਾ ਹੋਇਆ ਸੀ, ਉਹ ਹਮਲਾ ਕਰਨ ਵਾਲੇ ਨੇ
ਇਮਰਾਨ ਖਾਨ ਦੀ ਤਸਵੀਰ ਆਪਣੀ ਜਿਹੜੀ ਸਪੀਚ ਸੀ ਉਹ ਸੁਣ ਕੇ ਤੇ ਉਹ ਮੁਤਾਸਰ ਹੋ ਕੇ ਉਹਨੇ ਹਮਲਾ ਕੀਤਾ ਸੀ। ਹਾਲਾਂਕਿ ਉਹਨੂੰ ਆਲਰੇਡੀ ਸਜ਼ਾ ਹੋ ਚੁੱਕੀ ਹੈ ਔਰ ਉਹ ਆਪਣਾ ਕਨਫੈਸ਼ਨਲ ਬਿਆਨ ਦੇ ਚੁੱਕਿਆ ਹੈ ਕਿ ਇਹ ਜਿਹੜਾ ਬਿੱਲ ਆ ਰਹੇ ਸਨ ਆਪਣਾ ਅਸੈਂਬਲੀ ਦੇ ਵਿੱਚ, ਉਹਦੀ ਵਜ੍ਹਾ ਤੋਂ ਉਹਨੇ ਇਹਨਾਂ 'ਤੇ ਹਮਲਾ ਕੀਤਾ। ਲੇਕਿਨ ਹੁਣ ਤੁਸੀਂ ਆਪ ਸੋਚੋ ਕਿ ਜਦੋਂ ਐਡੇ ਮੁਨਾਫਕ ਲੋਕ ਮੇਨ ਲੀਡਰਸ਼ਿਪ ਦੀ ਪੋਜੀਸ਼ਨ ਦੇ ਉੱਤੇ ਹੋਣਗੇ ਕਿਸੇ ਵੀ ਪਾਰਟੀ 'ਤੇ ਔਰ ਆਪਣੇ ਆਪ ਨੂੰ ਪੜ੍ਹੇ ਲਿਖੇ ਵੀ ਕਹਿਣਗੇ ਔਰ ਉਹਨਾਂ ਦੀ ਅਖਲਾਕੀਅਤ ਦਾ ਹਾਲ ਇਹ ਹੋਏਗਾ ਤੇ ਫਿਰ ਉਸ ਪੂਰੀ ਪਾਰਟੀ ਦਾ ਔਰ ਦੂਸਰੇ ਮਾਮਲਾਤ ਦਾ ਤੁਸੀਂ ਕੀ ਹਾਲ ਸੋਚੋਗੇ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਆਪਣੀ ਮਰੀਮ ਨਵਾਜ਼ ਸਾਹਿਬਾ ਨੇ ਅੱਜ ਕੱਲ੍ਹ ਤੇ ਪੂਰੀ ਇੱਕ ਜਰਨੈਲ ਹੀ ਬਣੀਆਂ ਨੇ। ਉਹ ਮਤਲਬ ਜਰਨੈਲ ਮੈਂ ਇਸ ਲਈ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ, ਜਿਹੜੇ ਡਾਕਟਰ ਸਾਹਿਬ ਦੇ ਨਾਲ ਜੋ ਕੁਝ ਉਹਨਾਂ ਕੀਤਾ ਹੈ ਮਿਊ ਹਸਪਤਾਲ ਦੇ ਵਿੱਚ, ਜਿਹੜੇ ਡਾਕਟਰ ਸਾਹਿਬ ਨਾਲ ਉਹਨਾਂ ਬਦਤਮੀਜ਼ੀ ਕੀਤੀ ਹੈ ਔਰ ਬਹੁਤ ਹੀ ਭੈੜੀ ਬਦਤਮੀਜ਼ੀ ਕੀਤੀ, ਮੈਂ ਇਹੀ ਕਹਾਂਗਾ ਡਾਕਟਰ ਫੈਸਲ ਮਸੂਦ ਸਾਹਿਬ ਨਾਲ। ਉਸ ਤੋਂ ਬਾਅਦ ਤੇ ਅਸੀਂ ਇਹੀ ਆਖਾਂਗਾ ਕਿ ਉਹ ਤੇ ਹੁਣ ਇਸ ਵੇਲੇ ਇੰਝ ਹੀ ਹੈ ਵੀ ਜਿਵੇਂ ਜੰਗ ਹੋਣ ਡਈ ਹੈ ਤੇ ਉਹ ਜਰਨਲ ਨੇ ਤੇ ਉੱਥੇ ਲੋਕਾਂ ਨੂੰ ਹੁਕਮ ਦਿੰਦੇ ਫਿਰ ਰਹੇ ਨੇ। ਬਹਰਹਾਲ ਹੁਣ ਬਾਜੀ ਮਰੀਮ ਨੇ ਆਖਿਆ ਮੈਂ ਇਹੋ ਜਿਹਾ ਨਿਜ਼ਾਮ ਚਾਹੁੰਦੀ ਹਾਂ ਕਿ ਮੈਨੂੰ ਮਸਾਇਲ ਦੁਬਾਰਾ ਨਜ਼ਰ ਨਾ ਆਉਣ। ਹੁਣ ਮਸਾਇਲ ਪਤਾ ਨਹੀਂ ਕਿਹਦਾ ਕਿਹਦਾ ਨਾਂ ਰੱਖਿਆ ਬਾਜੀ ਨੇ, ਸ਼ੁਕਰ ਹੈ ਕਰੋ ਕਿ ਤੇ ਸਾਡੇ ਭਾ ਸਫਦਰ ਦਾ ਨਾਂ ਮਸਾਇਲ ਨਾ ਰੱਖਿਆ ਹੋਵੇ ਤੇ ਉਹ ਤੇ ਵਿਚਾਰੇ ਪਹਿਲਾਂ ਹੀ ਨਜ਼ਰ ਘੱਟ ਆਉਂਦੇ ਨੇ। ਮੇਰਾ ਮਤਲਬ ਮੇਰੀ ਸਮਝ ਤੋਂ ਬਾਹਰ ਹੈ ਕਿ ਬਾਜੀ ਨੇ ਕਿਹੜੀ ਸ਼ੈ ਦਾ ਨਾਮ ਮਸਾਇਲ ਰੱਖਿਆ ਜਿਹੜਾ ਬਾਜੀ ਆਂਦੀ ਵੀ ਨਜ਼ਰ ਨਾ ਆ ਜਾਏ, ਕਿਉਂਕਿ ਅਸਲ ਮਸਲੇ ਦੀ ਜੜ ਤੇ ਬਾਜੀ ਆਪ ਹੈ ਤੇ ਬਾਜੀ ਦਾ ਖਾਨਦਾਨ ਹੈ। ਪਾਕਿਸਤਾਨ ਦੀ ਵੱਡੀ ਸਾਰੀ ਜਿਹੜੀ ਇੱਕ ਵਜ੍ਹਾ ਇੱਕ ਤੇ ਚੌਰੀ ਨਿਜ਼ਾਮਦੀਨ ਹੈ, ਲੇਕਿਨ ਨਾਲ ਨਾਲ ਇਹ ਟੱਬਰ ਵੀ ਤੇ ਹੈ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਸਭ ਦੀ ਮਾਂ ਆ ਗਈ ਹੈ, ਬੱਚਿਆਂ ਦੀਆਂ ਸਲਾਂਟੀਆਂ ਖਾ ਗਈ ਹੈ। ਬਾਜੀ ਦੀ ਤਸਵੀਰ ਸਲਾਂਟੀਆਂ ਤੇ ਲੱਗ ਗਈ ਤੇ ਵਿੱਚੋਂ ਸਲਾਂਟੀਆਂ ਦੀ ਜਿਹੜੀ ਮਕਦਾਰ ਹੈ ਉਹ ਘੱਟ ਕਰ ਦਿੱਤੀ ਹੈ। ਮਤਲਬ ਹੁਣ ਬੱਚਿਆਂ ਨਾਲ ਵੀ ਠੱਗੀ ਮਾਰੀ ਜਾ ਰਹੀ ਹੈ, ਬੱਚਿਆਂ ਕੋਲੋਂ ਪੈਸੇ ਪੂਰੇ ਲਏ ਜਾ ਰਹੇ ਨੇ ਤੇ ਸਲਾਂਟੀਆਂ ਅੱਧੀਆਂ ਦਿੱਤੀਆਂ ਜਾ ਰਹੀਆਂ ਨੇ, ਕਿਉਂਕਿ ਉੱਤੇ ਤਸਵੀਰ ਬਾਜੀ ਮਰੀਮ ਦੀ ਹੈ। ਉਹ ਪੁੱਛਣ ਵਾਲਿਆਂ ਨੇ ਉਹਨਾਂ ਕੋਲ ਪੁੱਛਿਆ ਕਿ ਬਈ ਇਹ ਸਲਾਂਟੀਆਂ ਕੋ ਘੱਟ ਨੇ ਇਹਦੇ ਵਿੱਚ ਪੈਕਟ ਦੇ ਵਿੱਚ। ਉਹਨਾਂ ਕਿਹਾ ਵੀ ਸਭ ਦੀ ਮਾਂ ਖਾ ਗਈ, ਅਸੀਂ ਕੀ ਕਰੀਏ, ਉਹ ਤਸਵੀਰ ਐਵੇਂ ਤੇ ਨਹੀਂ ਲੱਗ ਗਈ ਉਹਦੇ ਉੱਤੇ। ਅੱਛਾ ਜੀ, ਅਗਲੀ ਖਬਰ ਅਜ਼ਮਾ ਬੁਖਾਰੀ ਸਾਹਿਬਾ ਨੇ ਆਖਿਆ ਹੈ ਕਿ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦੇ ਬਾਰੇ ਜਿਹੜੇ ਇਸ਼ਤਿਹਾਰ ਦਿੱਤੇ ਗਏ 60 ਪੇਜਸ ਦੇ, ਉਹਦੇ ਤੇ ਸਾਰੇ ਬੜੇ ਤੰਗ ਨੇ। ਉਹਨਾਂ ਕਿਹਾ ਵੀ ਬਿਲਕੁਲ ਤੰਗ ਨਾ ਹੋਵੋ, ਇਸ਼ਤਿਹਾਰ ਤੇ ਅਜੇ ਘੱਟ ਦਿੱਤੇ ਨੇ। ਮਰੀਮ ਨਵਾਜ਼ ਦੀ ਜਿਹੜੀ ਕਾਬਲੀਅਤ ਹੈ ਔਰ ਉਹਦੀਆਂ ਜਿਹੜੀਆਂ ਖਿਦਮਾਤ ਨੇ ਉਹ ਕਿਤੇ ਜ਼ਿਆਦਾ ਨੇ। ਅਸੀਂ ਤੇ ਅਜੇ ਪੂਰੇ ਇਸ਼ਤਿਹਾਰ ਦਿੱਤੇ ਹੀ ਨਹੀਂ, ਉਹਨਾਂ ਨੇ ਕਿਹਾ ਸਾਨੂੰ ਤੇ ਅਜੇ ਮੌਕਾ ਹੀ ਨਹੀਂ ਮਿਲਿਆ। ਅਜੇ ਤੇ ਜਿਹੜੀ ਉਹਨਾਂ ਦੀ ਕਾਰਕਰਦਗੀ ਉਹ ਤੇ ਕਿਤਾਬਾਂ ਦੀਆਂ ਕਿਤਾਬਾਂ ਭਰ ਜਾਣੀਆਂ ਸਨ। ਅਜੇ ਉਹਨਾਂ ਨੇ ਕਿਹਾ ਉਹ ਇਨਸਾਫ ਨਹੀਂ ਹੋ ਸਕਿਆ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦੇ ਨਾਲ, ਕਾਰਕਰਦਗੀ ਤੋਂ ਇਸ਼ਤਿਹਾਰ ਜਿਹੜੇ ਨੇ ਉਹ ਹਜੇ ਵੀ ਉਹਨਾਂ ਆਖਿਆ ਬੜੇ ਘੱਟ ਨੇ। ਅੱਛਾ ਜੀ, ਠੀਕ ਹੈ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਮੁਹੰਮਦ ਹਨੀਫ ਸਾਹਿਬ ਇੱਕ ਬੜੇ ਅੱਛੇ ਲਿਖਾਰੀ ਨੇ, ਪਾਕਿਸਤਾਨ ਦੇ ਤਗੜੇ ਵੱਡੇ ਜਰਨਲਿਸਟ ਨੇ। ਉਹਨਾਂ ਕਿਹਾ ਕਿ ਜਿਹੜਾ ਤਜਾਵਜ਼ਾਤ ਦੇ ਖਿਲਾਫ ਇੱਕ ਕੰਮ ਸ਼ੁਰੂ ਹੁੰਦਾ ਹੈ, ਜਦੋਂ ਵੀ ਪਾਕਿਸਤਾਨ ਦੇ ਵਿੱਚ ਤਜਾਵਜ਼ਾਤ ਦੇ ਖਿਲਾਫ ਆਪਰੇਸ਼ਨ ਨੇ ਬੜੇ ਬੜੇ ਬਿਊਰੋਕਰੇਟਸ ਕਰਦੇ ਨੇ, ਜਾਂ ਸਪੈਸ਼ਲੀ ਯੰਗ ਬਿਊਰੋਕਰੇਟ ਜਿਹੜੇ ਆਉਂਦੇ ਨੇ ਉਹ ਕਰਦੇ ਨੇ। ਕਦੇ ਕਿਸੇ ਐਸੇ ਬੰਦੇ ਦੇ ਕੋਲੋਂ ਸਰਕਾਰੀ ਜ਼ਮੀਨ ਨਹੀਂ ਛਡਵਾਉਂਦੇ ਜਿਹਨੇ ਬੜਾ ਵੱਡੀ ਟਾਊਨ, ਕੋਈ ਬੜੀ ਵੱਡੀ ਉਹਨੇ ਕਾਲੋਨੀ ਕੱਟੀ ਹੋਵੇ, ਕੋਈ ਹੋਰ ਉਹਨੇ ਮਿੱਲ ਲਾ ਲਈ ਹੋਵੇ। ਮਾੜੇ ਬੰਦੇ ਦੀ ਰੇਹੜੀ, ਮਾੜੇ ਬੰਦੇ ਦਾ ਥੜਾ, ਮਾੜੇ ਬੰਦੇ ਦੀ ਦੁਕਾਨ, ਮਾੜੇ ਬੰਦੇ ਦਾ ਚਬੂਤਰਾ ਉਹ ਹੀ ਢਾਉਂਦੇ ਨੇ। 2 ਫੁੱਟ ਵੀ ਗਾਂ ਵਧਾ ਲੈ ਤੇ ਉਹਨੂੰ ਬਲਡੋਜ਼ਰ ਫੇਰ ਦਿੰਦੇ ਨੇ। ਉਹਨਾਂ ਕਿਹਾ ਅਸਲ ਰੌਲਾ ਇਹ ਹੈ ਕਿ ਇਹਨਾਂ ਨੂੰ ਨਫ਼ਰਤ ਗਰੀਬ ਨਾਲ ਹੈ, ਇਹ ਅਸਲ ਦੇ ਵਿੱਚ ਗਰੀਬ ਨੂੰ ਹੀ ਮਿਟਾਉਣਾ ਚਾਹੁੰਦੇ ਨੇ। ਇਸ ਲਈ ਉਸ ਗੁੱਸੇ ਦੇ ਵਿੱਚ ਤਜਾਵਜ਼ਾਤ ਦੇ ਨਾਂ ਦੇ ਉੱਤੇ ਜਿਹੜੀ ਸ਼ੈ ਸਾਹਮਣੇ ਆਉਂਦੀ ਹੈ ਉਹਨੂੰ ਫੜਕਾ ਕੇ ਪਰਾਂ ਮਾਰਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸਿੰਧ ਦੇ ਵਿੱਚ ਜੈਕਬਾਬਾਦ ਦੇ ਵਿੱਚ ਦਿਨ ਦਿਹਾੜੇ ਡਾਕੂਆਂ ਨੇ ਨਾਕਾ ਲਾ ਕੇ ਲੁੱਟਮਾਰ ਕੀਤੀ, ਨਾਕਾ ਲਾ ਕੇ ਦਿਨ ਦਿਹਾੜੇ, ਔਰ ਉੱਥੇ ਖਵਾਤੀਨ ਅਸਾਤਜ਼ਾ ਦੀ ਗੱਡੀ ਰੋਕ ਕਰ ਉਹਨਾਂ ਨੂੰ ਵੀ ਹਰਾਸਾਂ ਕੀਤਾ, ਜਿਹੜੀਆਂ ਖਾਤੂਨ ਅਸਾਤਜ਼ਾ ਜਾ ਰਹੀਆਂ ਸਨ ਤੇ ਉਹ ਵਿਚਾਰੀਆਂ ਸਹਿਮ ਕੇ ਆਇਤਲ ਕੁਰਸੀ ਦਾ ਵਿਰਦ ਕਰ ਰਹੀਆਂ ਸਨ। ਹੁਣ ਮੇਰਾ ਖਿਆਲ ਹੈ ਪੁੱਛਣਾ ਚਾਹੀਦਾ ਹੈ ਵੀ ਜੀ ਤੁੰਨ ਕੇ ਹੀ ਰੱਖਣਾ ਹੈ ਸਾਰੀ ਪੋਲਿਸੀ, ਜਾਂ ਇਹ ਵਿਚਾਰੀਆਂ ਜਿਹੜੀਆਂ ਉੱਥੇ ਕੁਰਾਨ ਆਪਣਾ ਆਇਤਲ ਕੁਰਸੀ ਦਾ ਵਿਰਦ ਕਰ ਰਹੀਆਂ ਸਨ, ਇਹਨਾਂ ਦੀ ਹਿਫਾਜ਼ਤ ਕਿਹਨੇ ਕਰਨੀ ਹੈ? ਜਦੋਂ ਚੋਰਾਂ ਨੂੰ ਲਿਆ ਕੇ ਉੱਤੇ ਬਾਹੋਗੇ, ਜਦੋਂ ਇਹ ਸਾਰੇ ਦੇ ਸਾਰੇ ਜਿਹੜੇ ਖਾਨਾ ਨੰਬਰ 2 ਦੇ ਲੋਕ ਸਨ ਇਹਨਾਂ ਨੂੰ ਲਿਆ ਕੇ ਹਕੂਮਤਾਂ ਦੇ ਵਿੱਚ ਬਹਾ ਦਿਓਗੇ, ਤੇ ਫਿਰ ਇੰਝ ਹੀ ਕੌਮ ਦੀਆਂ ਬੇਟੀਆਂ ਜਿਹੜੀਆਂ ਨੇ ਉਹ ਤੇ ਵਿਚਾਰੀਆਂ ਸਹਿਮ ਕੇ ਤੇ ਆਇਤਲ ਕੁਰਸੀ ਹੀ ਪੜ੍ਹਨਗੀਆਂ ਜਿਸ ਵੇਲੇ ਡਾਕੂ ਉਹਨਾਂ ਨੂੰ ਡੱਕ ਲੈਣਗੇ। ਤੇ ਇਹਦੇ ਤੇ ਹੁਣ ਪਤਾ ਨਹੀਂ ਕਿ ਹਾਫਿਜ਼ ਸਾਹਿਬ ਕੋਲ ਜਵਾਬ ਲੈਣਾ ਹੈ ਕਿ ਕਿਹਦੇ ਕੋਲ ਲੈਣਾ ਹੈ। ਬਹਰਹਾਲ ਉੱਥੇ ਦਿਨ ਦਿਹਾੜੇ ਜਿਹੜਾ ਉਹ ਇਹ ਕੰਮ ਹੋਇਆ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਉਹ ਵੀ ਸਿੰਧ ਤੋਂ ਰੱਖਦੇ। ਸਿੰਧ ਦੇ ਵਿੱਚ ਜਿਸ ਵੇਲੇ ਸੈਲਾਬ ਆਇਆ, ਤੁਹਾਨੂੰ ਪਤਾ ਉਹਦੇ ਬਾਰੇ ਹੁਣ ਆਡੀਟਰ ਜਨਰਲ ਨੇ ਇੱਕ ਰਿਪੋਰਟ ਦਿੱਤੀ ਹੈ, ਔਰ ਰਿਪੋਰਟ ਇਹ ਦਿੱਤੀ ਹੈ ਕਿ 102 ਲੋਕਾਂ ਨੇ ਸਾਂਗੜ ਤੇ ਦਾਦੂ ਦੇ ਵਿੱਚ 102 ਲੋਕਾਂ ਨੂੰ 42,000 ਟੈਂਟ ਜਾਰੀ ਕਰ ਦਿੱਤੇ। ਬੱਲੇ 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 ਬੱਲੇ, ਜਿਹੜੇ ਖੈਮੇ ਆਏ ਸਨ,
ਜਿਹੜੇ ਲੋਕ ਜਿਸ ਵੇਲੇ ਉੱਥੇ ਬਾਰਿਸ਼ਾਂ ਪਈਆਂ ਸਨ, ਸੈਲਾਬ ਹੋਇਆ ਸੀ ਅਤੇ ਲੋਕ ਘਰੋਂ ਬੇਘਰ ਹੋ ਗਏ ਸਨ, ਇਹ ਤੁਹਾਨੂੰ ਪਤਾ ਹੀ ਹੈ ਹਾਲ ਹੀ 'ਚ ਹੋਇਆ ਸੀ, ਅਤੇ ਉਹਨਾਂ ਦੀ ਸਾਰੀ ਜ਼ਿੰਦਗੀ ਉਜੜ ਗਈ ਸੀ, ਘਰ ਡਿੱਗ ਗਏ ਸਨ, ਜ਼ਮੀਨਾਂ ਪਾਣੀ ਥੱਲੇ ਆ ਗਈਆਂ ਸਨ, ਅਤੇ ਉਦੋਂ ਉਹਨਾਂ ਨੂੰ ਟੈਂਟ ਦਿੱਤੇ ਗਏ ਸਨ। ਹੁਣ ਆਡੀਟਰ ਜਨਰਲ ਨੇ ਦੱਸਿਆ ਹੈ ਕਿ 102 ਲੋਕਾਂ ਦੇ ਨਾਵਾਂ 'ਤੇ 42,000 ਟੈਂਟ 42,000 ਟੈਂਟ ਜਾਰੀ ਕਰ ਦਿੱਤੇ ਗਏ, ਔਰ ਉਹਨਾਂ ਨੂੰ ਉਹ ਜਿਹੜੇ 102 ਲੋਕਾਂ ਦੇ ਨਾਂ 'ਤੇ 42,000 ਟੈਂਟ ਸਨ, ਉਹ ਉਹਨਾਂ ਨੇ ਜਿਹੜੇ ਸਪਲਾਇਰ ਨੇ ਉਹ ਗਵਰਨਮੈਂਟ ਨੂੰ ਸਪਲਾਈ ਕੀਤੇ ਸਨ, ਉਹਨਾਂ ਨੂੰ ਹੀ ਵਾਪਸ ਜਾ ਕੇ ਉਹਨਾਂ ਨੇ ਵੇਚ ਦਿੱਤੇ। ਕਰੋ ਹਾਂ ਗੱਲ, 42,000 ਟੈਂਟ, ਮਤਲਬ ਕਿ ਜਿਹੜੇ ਵਿਚਾਰੇ ਪਨਾਹ ਗਜ਼ੀਨ ਸਨ, ਜਿਨ੍ਹਾਂ ਦੇ ਘਰ ਡਿੱਗ ਗਏ ਸਨ, ਜਿਹੜੇ ਮਜ਼ਲੂਮ ਸਨ ਉਸ ਵੇਲੇ, ਇਹਨਾਂ ਨੇ ਉਹਨਾਂ ਨੂੰ ਵੀ ਨਾ ਬਖਸ਼ਿਆ। ਉਹਨਾਂ ਦੇ ਟੈਂਟ ਚੋਰੀ ਕੀਤੇ, ਮੀਨ ਆਪਣੇ ਨਾਂ 'ਤੇ ਇਸ਼ੂ ਕਰਵਾਏ, ਅਤੇ ਫਿਰ ਜਾ ਕੇ ਵਾਪਸ ਉਹਨਾਂ ਨੂੰ ਹੀ ਫਿਰ ਵੇਚ ਦਿੱਤੇ ਜਿੱਥੋਂ ਉਹ ਖਰੀਦੇ ਗਏ ਸਨ। ਔਰ ਇਹ ਚੌਧਰੀ ਸਾਹਿਬ ਦੀ ਪਸੰਦੀਦਾ ਲੋਕ ਨੇ ਸਾਰੇ, ਜਿਨ੍ਹਾਂ ਨੂੰ ਚੌਧਰੀ ਸਾਹਿਬ ਨੇ ਲਿਆ ਕੇ ਤੇ ਉੱਤੇ ਪਾਇਆ। ਹੁਣ ਇਹਦੇ 'ਚ ਅਸੀਂ ਹੁਣ ਕੀ ਕਹਿ ਸਕਦੇ ਹੋਰ ਚੌਧਰੀ ਸਾਹਿਬ ਨੂੰ। ਅੱਛਾ ਜੀ, ਛੋਟੀ ਬੱਚੀ ਹੈ ਸਰਗੋਧੇ ਤੋਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਨਾ ਉਹਦਾ ਸ਼ਹਿਰ ਬਾਨੋ ਹੈ, ਉਹਨੂੰ ਹੁਣ ਹਰਾਸਾਂ ਕੀਤਾ ਜਾ ਰਿਹਾ। ਜ਼ਾਹਿਰ ਹੈ ਉਹ ਟਵੀਟ ਕਰਦੀ ਹੈ, ਤਨਕੀਦ ਕਰਦੀ ਹੈ, ਨਾਂ ਲੈ ਕੇ ਤਾਂ ਚਲੋ ਵਿਚਾਰੀ ਨਹੀਂ ਕਰਦੀ, ਨਾਂ ਲੈ ਤੋਂ ਬਗੈਰ ਚੌਧਰੀ ਨਿਜ਼ਾਮਦੀਨ ਅਤੇ ਦੂਜਿਆਂ 'ਤੇ ਤਨਕੀਦ ਕਰਦੀ ਹੈ। ਛੋਟੀ ਬੱਚੀ ਹੈ, ਉਹਦੇ ਪਿੱਛੇ ਰਿਆਸਤ ਚੜ੍ਹ ਗਈ। ਹੁਣ ਉਹਦੇ ਮਾਂ ਪਿਓ ਨੂੰ ਧਮਕਾਉਣ ਡਏ ਨੇ, ਉਹਦੇ ਘਰ ਪੁਲਿਸ ਦੇ ਛਾਪੇ ਮਾਰਨ ਡਏ ਨੇ। ਮਕਸਦ ਸਿਰਫ ਇਹ ਹੀ ਹੈ ਕਿ ਉਹਨੂੰ ਡਰਾ ਧਮਕਾ ਲੈਣ ਅਤੇ ਉਹ ਆਪਣੀ ਗੱਲ ਕਰਨਾ ਜਿਹੜੀ ਹੈ ਉਹ ਬੰਦ ਕਰ ਦੇਣ। ਅੱਛਾ ਜੀ, ਤਲਤ ਹੁਸੈਨ ਸਾਹਿਬ ਦੇ ਘਰ ਚੋਰ ਪੈ ਗਏ, ਚੋਰਾਂ ਨੂੰ ਮੋਰ ਪੈ ਗਏ। ਜਿਸ ਵੇਲੇ ਉਹਨਾਂ ਅੱਗੋਂ ਦਰਵਾਜ਼ਾ ਖੋਲ੍ਹ ਕੇ ਵੇਖਿਆ, ਅੱਗੇ ਤਲਤ ਸਾਹਿਬ ਬੈਠੇ ਸਨ, ਉਹ ਵਾਪਸ ਚਲੇ ਗਏ। ਉਹਨਾਂ ਕਿਹਾ ਇੱਥੇ ਸਾਡੇ ਤੋਂ ਵੱਡੇ ਉਸਤਾਦ ਬੈਠੇ ਨੇ। ਬਹਰਹਾਲ ਪਤਾ ਇਹ ਲੱਗਾ ਵੀ ਉਹ ਚੋਰ ਜਿਹੜੇ ਨੇ ਉਹ ਖਿੜਕੀ ਦਾ ਸ਼ੀਸ਼ਾ ਤੋੜ ਕੇ ਅੰਦਰ ਆਏ ਸਨ ਅਤੇ ਬਗੈਰ ਕੋਈ ਸ਼ੈ ਲਈ ਵਾਪਸ ਨਿਕਲ ਗਏ। ਉਹਨਾਂ ਕਿਹਾ ਜੀ ਇੱਥੇ ਤੇ ਮਾਮਲਾਤ ਜਿਹੜੇ ਨੇ ਉਹ ਕੋਈ ਹੋਰ ਦੇ ਹੋਰ ਹੀ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਖਬਰ ਇਹ ਹੈ ਕਿ ਇਸ ਵੇਲੇ ਤੇ ਜੋ ਕੁਝ ਵੀ ਜ਼ੈਲੈਂਸਕੀ ਦੇ ਨਾਲ ਹੋਇਆ, ਸਦਰ ਟਰੰਪ ਨੇ ਕੀਤਾ ਉਹ ਤਾਂ ਕੀਤਾ, ਲੇਕਿਨ ਹੁਣ ਸਾਬਕ ਸੈਕਟਰੀ ਖਾਰਜਾ ਸ਼ਮਸ਼ਾਦ ਅਹਿਮਦ ਸਾਹਿਬ ਦੱਸਦੇ ਨੇ ਕਿ 1999 ਦੇ ਵਿੱਚ ਨਵਾਜ਼ ਸ਼ਰੀਫ ਦੇ ਨਾਲ ਜ਼ੈਲੈਂਸਕੀ ਨੇ ਜਿਹੜਾ ਸਲੂਕ ਕੀਤਾ ਸੀ ਉਹ ਇਸ ਤੋਂ ਵੀ ਭੈੜਾ ਸੀ, ਆਲਮੋਸਟ ਚਤਰੌਲ ਕਰ ਛੱਡੀ ਸੀ। ਉਹਨਾਂ ਨੇ ਕਿਹਾ ਕਿ ਨਵਾਜ਼ ਸ਼ਰੀਫ ਦੇ ਨਾਲ ਜਿਹੜਾ ਕਲਿੰਟਨ ਨੇ ਸਲੂਕ ਕੀਤਾ ਸੀ, ਉਹ ਜੋ ਟਰੰਪ ਨੇ ਜ਼ੈਲੈਂਸਕੀ ਨਾਲ ਕੀਤਾ ਉਸ ਤੋਂ ਵੀ ਭੈੜਾ ਸੀ। ਤਜਜ਼ੀਆ ਸਾਡਾ ਇਹੀ ਹੈ ਕਿ ਜਿਹੜੇ ਲੋਕ ਇਸ ਸਾਰੇ ਮਾਮਲੇ ਨੂੰ ਜਾਣਦੇ ਨੇ ਉਹ ਦੱਸਦੇ ਨੇ ਕਿ ਨਵਾਜ਼ ਸ਼ਰੀਫ ਦਾ ਤਕਰੀਬਨ ਗਿਰੇਬਾਨ ਫੜਿਆ ਗਿਆ ਸੀ, ਗਲੇ ਦੇ ਕਰੀਬ ਤੋਂ ਫੜ ਕੇ ਤੇ ਕਿਹਾ ਗਿਆ ਸੀ ਵੀ ਹਿੰਦੁਸਤਾਨ ਨੇ ਤੈਨੂੰ ਇੱਥੋਂ ਫੜਿਆ ਤੇ ਤੂੰ ਹੁਣ ਛੁੱਟ ਕੇ ਵਿਖਾ। ਤੇ ਨਵਾਜ਼ ਸ਼ਰੀਫ ਸਾਹਿਬ ਨੂੰ ਸਮਝ ਨਹੀਂ ਸੀ ਆਉਣ ਡਈ ਵੀ ਮੈਂ ਇੱਥੋਂ ਨਿਕਲਾਂ ਤੇ ਨਿਕਲਾਂ ਕਿਵੇਂ, ਕੀ ਗੱਲ ਕਵਾਂ, ਕਿਸ ਤਰੀਕੇ ਨਾਲ, ਕਿਹੜਾ ਬਹਾਨਾ ਕਰਾਂ ਔਰ ਇਹਨਾਂ ਕੋਲੋਂ ਮਾਫੀ ਮੰਗ ਕੇ ਤੇ ਇੱਥੋਂ ਮੈਂ ਨਿਕਲਾਂ। ਤਾਂ ਉਹਨਾਂ ਕਿਹਾ ਜੀ ਜ਼ੈਲੈਂਸਕੀ ਨਾਲ ਤਾਂ ਕੁਝ ਵੀ ਨਹੀਂ ਹੋਇਆ ਜੋ ਸਾਡੇ ਨਾਲ ਪਹਿਲਾਂ ਦਾ ਹੋ ਚੁੱਕਿਆ, ਔਰ ਇੱਥੇ ਜਿਹੜੀ ਤਬਾਹੀ ਸਾਡੀ ਕਰ ਦਿੱਤੀ ਗਈ। ਅੱਛਾ ਜੀ, ਪਿਸ਼ਾਵਰ ਦੇ ਵਿੱਚੋਂ ਖਬਰ ਹੈ ਕਿ ਵਟਸਐਪ ਗਰੁੱਪ ਦੇ ਵਿੱਚੋਂ ਇੱਕ ਐਡਮਨ ਨੇ ਇੱਕ ਸ਼ਖਸ ਨੂੰ ਕੱਢ ਦਿੱਤਾ। ਪਿਸ਼ਾਵਰ ਦੇ ਵਿੱਚ ਮਰਾਜ ਖਾਨ BBC ਦਾ ਰਿਪੋਰਟਰ ਹੈ, ਉਹਨੇ ਖਬਰ ਫਾਈਲ ਕੀਤੀ ਹੈ BBC ਉਰਦੂ 'ਚ। ਉਹਨਾਂ ਕਿਹਾ ਜੀ ਪਿਸ਼ਾਵਰ ਦੇ ਥਾਣਾ ਰੇਗੀ ਦੇ ਵਿੱਚ ਮਕਤੂਲ ਮੁਸ਼ਤਾਕ ਔਰ ਉਹਨਾਂ ਨੇ ਇਹ ਦੱਸਿਆ ਕਿ ਉਹਨਾਂ ਦੀ ਲੜਾਈ ਇੱਕ ਦੂਸਰੇ ਸ਼ਖਸ ਦੇ ਨਾਲ ਹੋਈ। ਮੁਸ਼ਤਾਕ ਦੀ ਲੜਾਈ ਹੋਈ ਇਸ਼ਫਾਕ ਦੇ ਨਾਲ, ਹੋਈ ਇਸ ਲਈ ਕਿ ਇਸ਼ਫਾਕ ਨੇ ਮੁਸ਼ਤਾਕ ਨੂੰ ਵਟਸਐਪ ਦੇ ਗਰੁੱਪ 'ਚੋਂ ਕੱਢ ਦਿੱਤਾ। ਸ਼ਾਇਦ ਇਸ਼ਫਾਕ ਜਿਹੜਾ ਮੁਸ਼ਤਾਕ ਜਿਹੜਾ ਉਹ ਗਾਲਿਬਨ ਵਟਸਐਪ ਦਾ ਜਿਹੜਾ ਉਹ ਐਡਮਨ ਹੋਏਗਾ, ਅਤੇ ਮੁਸ਼ਤਾਕ ਨੇ ਇਸ਼ਫਾਕ ਨੂੰ ਵਟਸਐਪ ਗਰੁੱਪ 'ਚੋਂ ਕੱਢ ਦਿੱਤਾ ਅਤੇ ਇਸ਼ਫਾਕ ਨੇ ਗੋਲੀ ਮਾਰ ਕੇ ਮੁਸ਼ਤਾਕ ਨੂੰ ਮਾਰ ਦਿੱਤਾ। ਯਾਰ ਇਹ ਕਮਾਲ ਵਾਲੀ ਗੱਲ ਹੈ। ਵੈਸੇ ਅਕਲ ਨਾ ਹੋਵੇ ਤਾਂ ਮੌਜਾਂ ਹੀ ਮੌਜਾਂ। ਬਾਈ ਤੂੰ ਆਪਣਾ ਬਣਾ ਲੈ ਵਟਸਐਪ ਗਰੁੱਪ, ਜੇ ਤੈਨੂੰ ਬਹੁਤਾ ਐਡਾ ਮਸਲਾ ਹੈ ਅਤੇ ਇਹਦੇ 'ਚ ਮਾਰਨ ਵਾਲੀ ਗੱਲ ਕਿਹੜੀ ਹੈ। ਬਹਰਹਾਲ ਹੈਰਤ ਹੈ ਵੀ ਬੰਦੇ ਕਿਹੜੇ ਪਾਸੇ ਨੂੰ ਤੁਰ ਪਏ ਨੇ, ਲੇਕਿਨ ਜਦੋਂ ਉੱਤੇ ਚੋਰ ਭਾਏ ਹੋਣ ਤਾਂ ਪੂਰੀ ਕੌਮ ਹੀ ਫਿਰ ਮੇਰਾ ਮਤਲਬ ਆਪਣੇ ਹਿਸਾਬ ਆਪੇ ਹੀ ਕਰਦੀ ਹੈ। ਫਿਰ ਕੌਮ ਨੂੰ ਕਿੱਥੋਂ ਇਸ ਗੱਲ ਦਾ ਫਿਕਰ ਹੈ ਕਿ ਅਸੀਂ ਸੋਚਣਾ ਹੈ ਅਤੇ ਜਾਂ ਸੋਚਣ ਤੋਂ ਬਾਅਦ ਅਸੀਂ ਕੋਈ ਅਗਲੀ ਗੱਲ ਕਰਨੀ। ਅੱਛਾ ਜੀ, ਸ਼ਾਮ ਦੇ ਵਿੱਚ ਬਸ਼ਰੁਲ ਅਸਦ ਅਤੇ ਹਕੂਮਤੀ ਫੋਰਸਿਸ ਦੇ ਦਰਮਿਆਨ ਝੜਪਾਂ। ਇੱਕ ਟਾਈਮ ਦੇ ਉੱਤੇ ਤਾਂ ਮੁਕੰਮਲ ਕਬਜ਼ਾ ਕਰ ਲਿਆ ਸੀ, ਲੇਕਿਨ ਹੁਣ ਫਿਰ ਉੱਥੇ ਕੰਮ ਸ਼ੁਰੂ ਹੋ ਗਿਆ। 71 ਅਮਵਾਤ ਹੋ ਗਈਆਂ ਨੇ ਹੁਣ ਤੱਕ। ਇਨਸਾਨੀ ਹਕੂਕ ਦੇ ਇੱਕ ਨਿਗਰਾਨ ਅਦਾਰੇ ਨੇ ਜੋ ਇਹਨੂੰ ਦੱਸਿਆ ਹੈ ਕਿ ਸ਼ਾਮ ਵਿੱਚ ਜਿਹੜੀ ਮਾਜ਼ੂਲ ਹੁਕਮਰਾਨ ਬਸ਼ਾਰੁਲ ਅਸਦ ਦੇ ਹਾਮੀ ਜੰਗਜੂ ਔਰ ਹਕੂਮਤੀ ਸਿਕਿਉਰਿਟੀ ਫੋਰਸਿਸ ਦਰਮਿਆਨ ਲੜਾਈ ਹੋਈ ਹੈ। 71 ਤੋਂ ਜ਼ਿਆਦਾ ਅਫਰਾਦ ਜਾਨ ਤੋਂ ਚਲੇ ਗਏ ਨੇ, ਸੈਂਕੜੋਂ ਜ਼ਖਮੀ ਹੋ ਗਏ ਨੇ। ਮਤਲਬ ਕਿ ਜਿਹੜਾ ਸ਼ਾਮ ਹੈ, ਮੁਲਕ ਸ਼ਾਮ, ਉੱਥੇ ਮਾਮਲਾਤ ਜਿਹੜੇ ਨੇ ਉਹ ਹਜੇ ਵੀ ਦਗਰਗੂਨ ਹੈ। ਉੱਥੇ ਜਿਹੜਾ ਇਨਸਾਫ ਲੋਕਾਂ ਨੂੰ ਮਿਲਦਾ ਔਰ ਸਕੂਨ ਮਿਲਦਾ ਨਜ਼ਰ ਨਹੀਂ ਆ ਰਿਹਾ। ਅੱਛਾ ਜੀ, ਉਸ ਤੋਂ ਬਾਅਦ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਉਹ ਤਾਂ ਤੁਹਾਨੂੰ ਪਤਾ ਹੀ ਹੈ, ਫੈਸਲ ਮਸੂਦ ਸਾਹਿਬ ਨਾਲ ਜਿਹੜੇ ਡਾਕਟਰ ਫੈਸਲ ਮਸੂਦ ਮਿਓ ਹਸਪੀਟਲ ਦੇ MS ਸਨ, ਆਰਥੋਪੀਡਿਕ ਸਰਜਨ ਨੇ, ਉਹਨਾਂ ਨਾਲ ਜੋ ਕੁਝ ਕੀਤਾ ਉਹ ਤਾਂ ਤੁਹਾਨੂੰ ਪਤਾ ਹੀ ਹੈ। ਹੁਣ ਨਵੀਂ ਖਬਰ ਇਹ ਹੈ
ਕਿ ਬੇਨਜ਼ੀਰ ਹਸਪਤਾਲ ਦੇ ਸਿਕਿਉਰਿਟੀ ਗਾਰਡਸ ਨੂੰ 3 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਗਈ। ਇਹ ਰਾਵਲਪਿੰਡੀ 'ਚ ਬੇਨਜ਼ੀਰ ਹਸਪੀਟਲ, ਔਰ 3 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਗਈ। ਔਰ ਮਜ਼ੇ ਦੀ ਗੱਲ ਇਹ ਕਿ ਜਿਹੜੇ ਇਹ ਗਾਰਡਸ ਨੇ ਇਹ ਇੱਕ ਨਿੱਜੀ ਕੰਪਨੀ ਦੇ ਨੇ, ਔਰ ਨਿੱਜੀ ਕੰਪਨੀ ਜਿਹੜੀ ਉਹ ਮੁਬੈਨਾ ਤੌਰ 'ਤੇ ਇੱਕ MPA ਦੀ ਮਲਕੀਅਤ ਹੈ, ਹਕੂਮਤੀ MPA ਦੀ ਮੁਬੈਨਾ ਤੌਰ 'ਤੇ। ਔਰ ਪੰਜਾਬ ਹਕੂਮਤ 37,000 ਰੁਪਈਆ ਉਹਨਾਂ ਨੇ ਤਨਖਾਹ ਦਿੰਦੇ ਨੇ, ਅਤੇ ਅੱਗੇ ਜਿਹੜੀ ਕੰਪਨੀ ਹੈ ਉਹਨਾਂ ਨੂੰ ਗਾਰਡਾਂ ਨੂੰ 25,000 ਰੁਪਈਆ, ਹਾਲਾਂਕਿ ਮਿਨੀਮਮ ਵੇਜ ਜਿਹੜਾ ਉਹ 25,000 ਤੋਂ ਕਿਤੇ ਜ਼ਿਆਦਾ ਹੈ, ਲੇਕਿਨ ਇਹ MPA ਦੀ ਜਿਹੜੀ ਕੰਪਨੀ ਹੈ ਉਹ ਉਹਨਾਂ ਨੂੰ 25,000 ਰੁਪਈਆ ਤਨਖਾਹ ਦਿੰਦੀ ਹੈ। ਹੁਣ ਅਗਰ ਕੱਲ੍ਹ ਨੂੰ ਬੇਨਜ਼ੀਰ ਹਸਪੀਟਲ ਦੇ MS ਨੇ ਵੀ ਅਸਤੀਫਾ ਦੇ ਦਿੱਤਾ ਅਤੇ ਉਸ ਤੋਂ ਬਾਅਦ ਮਰੀਮ ਸਾਹਿਬਾ ਉਹਦੇ ਨਾਲ ਵੀ ਲੱਗਦਾ ਇੰਜ ਹੀ ਕਰਨਗੇ। ਜਾਣ ਤੋਂ ਪਹਿਲੇ ਇਹ ਇੱਕ ਵੀਡੀਓ ਤੁਹਾਡੇ ਸਾਹਮਣੇ ਰੱਖਣੇ, ਅੰਗਰੇਜ਼ੀ ਦੀ ਕਲਾਸ ਚੱਲ ਰਹੀ ਹੈ, ਸੁਣੋ, ਮਹਿਜ਼ੂਜ਼ ਹੋਵੋ ਅਤੇ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ। ਤੁਸੀਂ ਪੁਲਿਸ ਵਾਲੇ ਹੋ ਜੀ, ਕਿਆ ਮੈਂ ਸੁਣਾ ਤੁਸੀਂ ਮੈਨੂੰ ਧਮਕੀ ਦਿੱਤੀ, ਕਿਹੜਾ ਗ੍ਰੇਡ ਆ ਤੁਸੀਂ ਨਾ, ਠੀਕ ਹੈ, ਕਿਹੜਾ ਗ੍ਰੇਡ ਥੋੜਾ ਬਹੁਤ ਜਿਹੜਾ ਵੀ ਗ੍ਰੇਡ ਆ। ਮੈਂ ਸਰ ਜੀ ਸਭ ਕੋਲ ਪੁਲਿਸ ਆਰਡਰ 2002 ਕਿਆ ਹੈ, what is the police order 2002, tell me. Wait, you wait. No, me tell me. Okay, wait. Tell me what. This what problem? I have no problem. I only say Why that you were parking. No, you me what? Not parking. This is legal? Why no legal? This is not legal. Not legal. You accept? Accept. Not legal. This legal. This I tamki. say that You to going you, time you me stand. My brother. No. You me stand. Why you coming time? What is the you me stand? You me. Why What you? is the mean of you stand? Why I don't know. Why What is no, the mean no, of you? Me no. I know don't. Explain. No don't. I know don't. Describe this. No don't. I know don't. What is the mean What of is it? logo Go. stand? I am go to SP office. Go. Okay, DC office. Go. don't worry. Go. Don't SP Thana. You City can go. go. Thana go. I follow back. I go. Come. You can come. go. Come. Come. Chal.